ਪਰ ਮੈਂ ਦੇਖਿਆ ਇੱਥੇ ਜਿਹੜੇ ਬਹੁਤ ਲੋਕ ਕ੍ਰਿਕਟ ਖੇਡਦੇ ਆ ਰੈਂਟ ਤੇ ਵੀ ਦਿੰਦੇ ਨੇ ਜੀ, ਰੈਂਟ ਤੇ ਦਿੰਦੇ। ਆ ਜਾਓ ਚਲੋ ਹੁਣ ਇਸ਼ਫਾਕ ਮਿੱਟੀ ਅਸੀਂ ਲਿਆਉਣ ਲੱਗੇ ਹਾਂ ਯੂਕੇ। अस्सलाम वालेकुम दोस्तों, एक नवे व्लॉग ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ। ਤੋਂ ਸਭ ਤੋਂ ਪਹਿਲੇ ਮੈਂ ਇਹ ਕਹਾਂਗਾ ਇਹਨੂੰ ਸਬਸਕ੍ਰਾਈਬ ਕਰੋ ਕਿਉਂਕਿ ਇਹ ਕਹਿਣਾ ਜ਼ਰੂਰੀ ਹੁੰਦਾ ਹੈ। ਤੇ ਯੂਕੇ 'ਚ ਮੈਨੂੰ ਹੋ ਗਿਆ ਇਸ ਟਾਈਮ ਤਕਰੀਬਨ ਕੋਈ 10 ਤੋਂ 15 ਦਿਨ ਤੇ ਅਸੀਂ ਹੁਣ ਜਾ ਰਹੇ ਹਾਂ ਥੋੜੀ ਜਿਹੀ ਸੈਰ ਤਫਰੀਹ ਵਾਸਤੇ। ਤੇ ਮੇਰੇ ਦੋਸਤ ਅਰਸलान साहब मेरे नाल ने। अस्सलाम वालेकुम ऑडियंस, क्या हाल है आपके? ठीक है, सॉरी वो भी हमारे साथ है आज। भी नाल है देखो, आज साढ़े नाल है। तो ਅਸੀਂ ਕਿੱਥੇ ਜਾ ਰਹੇ ਹਾਂ ਜੀ? ਅਸੀਂ ਜਿੱਥੇ ਲੈ ਗਈ ਬੀਬੀ। ਇਹ ਵੀ ਗੱਲ ਸਹੀ, ਬੀਬੀ ਜਿੱਥੇ ਲੈ ਕੇ ਜਾ ਰਹੀ ਸੀ ਉੱਥੇ ਜਾ ਰਹੇ ਹਾਂ। ਵੈਸੇ ਤੇ ਅਸੀਂ ਘਰੋਂ ਨਿਕਲੇ ਆ ਹੂਟਨ ਪਾਰਕ ਦੇ ਵਿੱਚ। ਹੂਟਨ ਪਾਰਕ ਅਸੀਂ ਕਿਸ ਤਰ੍ਹਾਂ ਬਣਾਉਂਦੇ ਅਰਸलान ਸਾਹਿਬ ਨੇ ਦੱਸਿਆ ਜੀ ਤੁਹਾਨੂੰ ਆਓ ਪਾਰਕ ਇੱਕ ਵਿਖਾ ਕੇ ਆਈਏ ਕਿਉਂਕਿ ਤੇ ਸਬਜ਼ਾ ਮੈਨੂੰ ਵੈਸੇ ਹੀ ਬੜਾ ਪਸੰਦ ਹੈ। ਮੈਂ ਖੋਤਾ ਨਹੀਂ, ਵੈਸੇ ਮੈਨੂੰ ਦੇਖਣ 'ਚ ਬਹੁਤ ਅੱਛਾ ਲੱਗਦਾ ਸਬਜ਼ਾ। ਤੇ ਅਸੀਂ ਅੱਜ ਚੱਲਦੇ ਹਾਂ ਪਾਰਕ ਦੀ ਸੈਰ ਕਰਨ, ਨਾਲ ਥੋੜਾ ਜਿਹਾ ਕੁਝ ਡਿਨਰ ਵੀ ਕਰਾਂਗੇ, ਸੌਰੀ ਲੰਚ ਵੀ ਕਰਾਂਗੇ। ਤੇ ਲੰਚ ਤੋਂ ਬਾਅਦ ਫਿਰ ਨਾਲ ਤੁਹਾਨੂੰ ਵਲੌਗ ਵੀ ਵਿਖਾਉਂਦੇ ਰਹਾਂਗੇ ਕਿ ਨਹੀਂ ਜੀ? ਨਹੀਂ, ਬਿਲਕੁਲ ਖਾਣਾ ਬਹੁਤ ਜ਼ਰੂਰੀ ਹੈ ਜੀ। ਓਕੇ, ਖਾਣ ਵਾਸਤੇ ਤਾਂ ਇੰਗਲੈਂਡ ਆਏ। ਯਸ, ਦੁਬਾਰਾ ਫਿਰ ਮਿਲਦੇ हैं। Return. लो जी, अरसलान साहब ते मैं असी दोवें निकल पे हैं। हाँ जी, सही जा रहे हो। आ जाओ, बेहतरीन बन रही है वीडियो, बोली जा। आ जाओ। पार्क दी असी इंटरेस्ट लभ रहे हैं। लो जी, हम भी देख रहे हैं। ਇਹਦੀ ਇੰਟਰਸਟ ਹੈ ਜੀ। ਲੋ ਜੀ, ਸਾਈਕਲਾਂ ਵੀ ਮਿਲ ਜਾਂਦੀਆਂ ਜੇਕਰ ਚਾਹੀਦੀ ਹੋਏ ਕਿਸੇ ਨੂੰ। ये एंट्रेंस है जनाब, वेलकम टू हॉटन पार्क। ये देखें बब्बू भाई घर का बड़ा खूबसूरत नज़ारा करते हुए। अच्छा, मेरी बना रहे हैं तो मैं ताड़ी बना रहा, यही खेलते रहिए आज। बब्बू भाई वेदर ठीक है वैसे, है ना? हल्की हल्की बारिश हो रही है। कितना अच्छा प्यारा व्यू है। वैसे ऑडियंस अन्नी तो नहीं हैगी, बारिश नजर नहीं आ रही किसी ने वैसे। अच्छा, हो गई है फिर ठीक। ਇੱਥੇ ਹੁੰਦੀ ਰਹਿੰਦੀ ਬਾਰਿਸ਼। ਇਹ ਗੱਲ ਤੇ ਹੈ ਮਾਸ਼ਾਅੱਲਾ, ਦਰਖਤਾਂ ਦਾ ਕਲਰ ਵੀ बड़ा खूबसूरत। देखो जनाब, बड़ा ही प्यारा कलर पत्तियां दा। मेरे भाई दा भी कलर माशाल्लाह निखर गया, इंग्लैंड आ गए। ਪੱਤਿਆਂ ਦਾ नहीं, ताड़ा भी माशाल्लाह साफ आ रहा, फिल्टर अच्छा लगा। ਤੁਹਾਡਾ ਫੋਨ 17 ਪ੍ਰੋ ਨਾ, ਇਹ ਤਾਂ 30 ਪ੍ਰੋ ਹੈ। ये भी गल ठीक है। ਆ ਜਾਓ। चलो ਤੇ ਅਰਸलान ਸਾਹਿਬ, ਤੁਸੀਂ ਵੀ ਇੱਥੇ ਪਹਿਲੀ ਵਾਰੀ ਆਏ ਹੋ? जनाब, पहली दफा। ਜਦੋਂ ਦਾ ਤੁਸੀਂ ਯੂਕੇ ਕਿੰਨਾ ਅਰਸਾ ਹੋ ਗਿਆ ਤੁਹਾਨੂੰ? मैंने 7 साल हो गए जनाब। ਅੱਛਾ, ਤੇ ਪਹਿਲੀ ਵਾਰੀ ਆਏ ਹੋ? वेरी फर्स्ट टाइम हो ਤੁਹਾਡੇ ਨਾਲ ਸ਼ਰਫ ਹਾਸਲ ਹੋਇਆ ਜਨਾਬ। ਇਹ ਟੁਰਿਆ ਵੀ ਕਰੋ, ਸਾਰੀ ਜ਼ਿੰਦਗੀ ਕੰਮ ਕਰ ਕਰਕੇ ਮਰਨ ਵਾਲੇ ਹੋਏ ਹੋ। ਕੋਈ ਗੱਲ ਨਹੀਂ ਜਨਾਬ, ਕੰਮ ਨਹੀਂ ਕਰਾਂਗੇ ਤੇ ਖਾਵਾਂਗੇ ਕਿੱਥੋਂ? ਵੈਦਰ ਅੱਛਾ ਹੈ, ਕਦੀ ਧੁੱਪ ਨਿਕਲ ਆਉਂਦੀ ਹੈ, ਕਦੀ ਵੇਖ ਰਹੇ ਹੋ ਇਹ ਮੌਜਾਂ ਕਿੱਥੇ। ਪਾਕਿਸਤਾਨ ਤੇ ਇਸ ਟਾਈਮ ਬੜਾ ਹਬਸ ਹੋਇਆ, ਪਾਕਿਸਤਾਨ ਬਹੁਤ ਹਬਸ ਹੈ ਇਸ ਟਾਈਮ। ਅੱਛਾ ਜੀ, ਹੁਣ ਇਹ ਨਾ ਕਿਹਾ ਦੇਣਾ ਹਬਸ ਵਾਲੇ ਮੌਸਮ ਵਿੱਚ ਕੀੜੇ ਬਾਹਰ ਨਿਕਲਦੇ। क्या व्यू है जनाब, बेहतरीन। मैं कहना मजेदार व्यू आ रहा पूरा जड़ा ना, खूबसूरत दरख्तां दा क्या व्यू है, ਤੁਹਾਡਾ क्या व्यू है। अपने ऑडियंस को कुछ कहना चाहोगे प्लीज जनाब? मैं यही कहना चाहूँगा कि इतना क्वाइट और इतना कह लो कि ਆਕਸੀਜਨ ਦੇ ਨਾਲ ਭਰਿਆ ਹੋਇਆ ਮਾਹੌਲ। ਜਦੋਂ ਕਿਤੇ ਇੱਥੇ ਆਈਦਾ ਫਿਰ ਇਹ ਕਹੀਦਾ ਕਿ ਅੱਲਾ ਨੇ ਕਿੰਨਾ ਨਵਾਜ਼ਿਆ ਹੈ ਇਹਨਾਂ ਕੌਮਾਂ ਨੂੰ। ਹਾਂਜੀ 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 यार मैं कहना कमाल व्यू है, पिछले ਦਾ व्यू तो आ ਰਿਹਾ ਤੁਹਾਡੇ ਦਾ। ਹਾਂਜੀ ਹਾਂਜੀ ਐਸਾ ਹੀ ਹੈ। मैं मतलब आ रहा ਸੀ ਗੱਡੀ ਚਲਾ ਕੇ ਐਗਜ਼ੌਸਟ ਜਿਹਾ ਸੀ, ਆ ਕੇ ਫਰੈਸ਼ ਹੋ ਗਿਆ। ਫਰੈਸ਼ ਮਾਹੌਲ ਜਿਹੜਾ ਨਾ, ਮਾਹੌਲ ਉਹ ਹਮੇਸ਼ਾ ਤੁਹਾਨੂੰ ਤੁਹਾਡਾ ਮੂਡ ਅੱਛਾ ਕਰ ਦਿੰਦਾ, ਜੈਸਾ ਮਾਹੌਲ ਹੋਵੇ। ਐਸਾ ਹੀ ਹੈ। ਜਾਂ ਤੁਸੀਂ ਇਸ ਟਾਈਮ ਟ੍ਰੈਫਿਕ ਦੇ ਵਿੱਚ ਹੁੰਦੇ ਤੇ ਤੁਹਾਨੂੰ ऐसा ही है, हकीकत बात है, ऐसा ही है।
ਕੀ ਕਹਿਣਾ ਚਾਹੋਗੇ ਬਤਖਾਂ ਦੇ ਬਾਰੇ 'ਚ? ਬਤਖਾਂ ਦੇ ਬਾਰੇ ਮੈਂ ਇਹ ਕਹਿਣਾ ਮਾਸ਼ਾਅੱਲਾ ਮਿੱਟੀ ਖਾਣ ਵਾਲੀ ਬਤਖ ਹੁੰਦੀ। ਅੱਛਾ ਜੀ, ਹਾਂਜੀ ਮਿੱਟੀ ਖਾਂਦੀ। ਮਿੱਟੀ ਖਾਂਦੀ, ਘਾਹ ਨਹੀਂ ਖਾਂਦੀ? ਹਾਂ ਨਹੀਂ ਖਾਂਦੀ। ਕੀੜੇ ਮਕੌੜੇ ਵੀ ਨਹੀਂ ਖਾਂਦੀ? ਇਹ ਕੀੜੇ ਮਕੌੜੇ ਮਿੱਟੀ ਚੋਂ ਉਹੀ ਲੱਭਦੀ ਨੇ। ਅੱਛਾ ਬਚ ਕੇ ਫਿਰ ਹੈ यार। बड़े अरसे बाद कहाँ नजर आया? यूके च नजर आया ਤੁਹਾਨੂੰ ਕਦੇ ਕਹਾਂ? ਗੋਰੇ ਵੇਖ ਰਹੇ ਨੇ ਸਾਨੂੰ ਕੀ ਕਰ ਰਹੇ? ਵੇਖ ਰਿਹਾ ਵੀ ਇਹ ਪਿੰਡੂ ਫੇਰ ਆ ਗਏ ਨੇ, ਹੈ ਨਾ? ਪਹਿਲੇ ਤੇ ਆਏ ਸਨ ਹੁਣ ਫੇਰ ਆ ਗਏ। ਬਸ ਕੀ ਕਰੀਏ ਫਿਰ, ਚਲੋ ਕੋਈ ਗੱਲ ਨਹੀਂ। ਮੁੱਲ ਕੀ ਉਹਨਾਂ ਦਾ ਕੀ ਕਰ ਸਕਦੇ ਆ ਫਿਰ। ਯਾਰ ਤੁਸੀਂ ਜਦੋਂ ਵੀ ਇੱਥੇ ਆਓ ਨਾ ਬ੍ਰੈਡਫੋਰਡ, ਇੱਕ ਤੇ ਲਿਸਟਰ ਪਾਰਕ ਬਹੁਤ ਕਮਾਲ ਹੈ, ਉਹਦੀ ਜਰਾ ਮੇਨਟੇਨੈਂਸ ਵੀ ਅੱਛੀ ਹੈ। ਮੈਂ ਇਹਦੇ ਮਿਨਿਸਟਰ ਰੌਣਕ ਵੀ ਬਹੁਤ ਹੈ ਉੱਥੇ, ਹੈਂ? ਰੌਣਕ ਵੀ ਬਹੁਤ ਰੌਣਕ ਹੈ। ਵੀ ਬਹੁਤ ਆ ਔਰ ਮੇਨਟੇਨੈਂਸ। ਇਸ ਪਾਰਕ ਨੂੰ ਮੈਨੂੰ ਵੇਖ ਕੇ ਲੱਗਾ ਹੈ ਕਿ ਲਿਸਟਰ ਪਾਰਕ ਇਹਦੇ ਅੱਗੇ ਮਾਰਲਨ ਬਰਾਂਡੋ ਹੈ। ਕੌਣ? ਮਾਰਲਨ ਬਰਾਂਡੋ। ਸਪੈਲਿੰਗ ਪਲੀਜ਼। ਪਰਾ ਮਾਰਲਨ ਬਰਾਂਡੋ ਮਤਲਬ ਕੀ ਹੈ ਮਾਰਲਨ ਬ੍ਰਾਂਡੋ ਦਾ? ਹੀਰੋ ਹੈ ਨਾ ਮਾਰਲਨ। ਉਹ ਅੱਛਾ ਮੈਂ ਤੁਹਾਨੂੰ ਕਿਹਨੇ ਦੱਸਿਆ? ਆਫਤਾਬ ਇਕਬਾਲ। ਯਾਰ ਇੱਕ ਤੇ ਇਹ ਬੜਾ ਸਾਹਬ ਹੈ। ਤੇ ਇਹਦੀ ਸਫਾਈ ਨਹੀਂ ਹੈਗੀ ਬਾਹਰ। ਠੀਕ ਹੈ, ਇੱਥੇ ਕਾਂ ਵੀ ਮੈਂ ਪਹਿਲੀ ਵਾਰੀ ਵੇਖੇ ਜਾਂ ਉਹਨਾਂ ਨੇ ਆਪ ਛੱਡੇ ਇੱਥੇ ਕਾਂ। ਉਹਨੂੰ ਪਤਾ ਸੀ ਤੁਸੀਂ ਆ ਰਹੇ ਹੋ ਅੱਜ ਤੁਹਾਡੇ ਇਸਤਕਬਾਲ ਲਈ। ਅਰਸਲਾਨ ਸਾਹਿਬ ਹਲਕੇ ਹੈ, ਮਰਾਸੀ ਵੀ ਨੇ, ਤੁਹਾਨੂੰ ਪਤਾ। हल्के हल्के में बोल हल्के व्यू अच्छा है ना? देखो नाज़रीन, व्यू बहुत अच्छा है। पता चलता है किसी पुराने कब्रिस्तान जा रहे हैं। देखो जी कबूतर है। ਸਭ ਤੋਂ ਵੱਡੀ ਗੱਲ ਪਤਾ ਕੀ, ਤੁਹਾਡੇ ਕੋਲ ਨਾ ਬਿੱਲੀ ਡਰਦੀ, ਨਾ ਤੁਹਾਡੇ ਕੋਲ ਕਬੂਤਰ ਡਰਦਾ, ਨਾ ਤੁਹਾਡੇ ਕੋਲ ਕਾਂ ਡਰ, ਕਿਉਂਕਿ ਇੱਥੇ ਕਦੀ ਉਹਨਾਂ ਨੂੰ ਡਰਾਇਆ ਕਿਸੇ ਨੇ ਨਹੀਂ। ਮੈਂ ਲਾਸਟ ਟਾਈਮ ਦੱਸ ਰਿਹਾ ਸੀ ਕਿ ਮੈਂ ਬਿੱਲੀ ਨੂੰ, ਮੇਰੇ ਸਾਹਮਣੇ ਬਿੱਲੀ ਆਈ ਤੇ ਮੈਨੂੰ ਕਿਹਾ ਤੇ ਉਹ ਬਿੱਲੀ ਨੇ ਮੇਰੇ ਲੰਜ ਵੇਖਿਆ ਕਿ ਇਹਨੂੰ ਕੀ ਹੋਇਆ ਹੈ। ਇੱਥੇ ਤਾਂ ਮੈਨੂੰ ਕਦੀ ਕਿਸੇ ਨੇ ਕਿਹਾ ਨਹੀਂ। ਉਹਦਾ ਕਬੂਤਰ ਉੜ ਨਹੀਂ ਰਿਹਾ, ਮੈਨੂੰ ਪਤਾ ਨਹੀਂ ਉਹਨੂੰ ਫੜਨਾ ਹੀ। कराची तो आया जे हेलो थोड़ा प्यासा कौआ पानी प्यार लेना सी ना उस वेले कसना नु। बड़ा खूबसूरत है यार। नहीं लिस्टर पार्क बहुत उत्ते है। लिस्टर पार्क आई थिंक नंबर 1 नहीं है इस टाइम। ਦੱਸ ਰਿਹਾ ਵੀ ਲਿਸਟਰ ਦੀ ਮੁਨਾਸਬਤ ਨਾਲ ਅਗਰ ਵੇਖਿਆ ਜਾਵੇ ਤੇ ਉਹ ਬਹੁਤ ਆਲਾ ਹੈ। ਇਹ ਜ਼ਰਾ ਥੋੜਾ ਡਰਟੀ ਹੈਗਾ। ਅਸੀਂ ਅਗਲਾ ਫਿਰ ਵਿਜ਼ਿਟ ਆਪਣਾ ਲਿਸਟਰ ਪਾਰਕ ਰੱਖ ਲਈਏ, ਠੀਕ ਹੈ, है ना? ਜ਼ਰੂਰੀ। चलो कुछ पैगाम देना चाहो अपने ਪੈਗਾਮ ਮੈਂ viewers ਇਹ ਤੇ ਦਿਆਂਗਾ ਜਦੋਂ ਵਲੌਗ ਖਤਮ ਹੋਏਗਾ। यानी कि दिमाग खाना ਤੁਹਾਡਾ ਸੀ जनाब, ਜੀ ਐਸਾ ਹੀ दौड़ना नहीं आवाम ने, हौसला। ਕਰ। नाजरीन ये ग्राउंड है, हम यहाँ से गुजर रहे थे तो मैंने बोला कि बबू भाई को ग्राउंड दिखाया जाए, तो हम आ गए यहाँ पे। पार्क एवेन्यू ग्राउंड, ये पहले किसी दौर में यॉर्कशायर काउंटी का ग्राउंड हुआ करता था। यहाँ से बड़े बड़े प्लेयर बने हैं, लाइक आदिल रशीद का होम ग्राउंड था ये, और पाकिस्तान के बड़े मायानाज प्लेयर जो काउंटी खेलने आते थे वो भी यहाँ से खेल के गए हैं। तो मेरे ख्याल में बबू भाई रन अप पे चले गए हैं, उनको अपना जवानी क्रिकेट याद आ गई है, तो वो देखें आपको नजर आ रहे होंगे आते हुए। हाँ जी, जवानी याद आ गई सारे विकेट देख के, जवानी याद आ गई विकेट देख के। विकेट अच्छी है, गिल्ली है, सुकी है की है जी? ये आई हाइब्रिड विकेट है, हाइब्रिड मतलब आर्टिफिशियल टाइप होती थोड़ी जी। हाँ जी बब्बू भाई, यहाँ से गुजरे थे तो मैंने बोला आपको ग्राउंड दिखाया जाए। ये किसी दौर में यॉर्कशायर क्रिकेट क्लब का ग्राउंड होता था, तो यहाँ से बड़े मायानाज प्लेयर लाइक आदिल रशीद इस ग्राउंड से, फिर पाकिस्तान के जितने भी काउंटी खेलने वाले यॉर्कशायर की तरफ से आते थे, तो वो भी इस ग्राउंड में खेल के गए हैं। तो आप कह सकते हैं कि ब्रैडफोर्ड का वन ऑफ फाइनेस्ट स्टेडियम फॉर लोकल कम्युनिटी नाउ। ਇਹ ਰੈਂਟ ਤੇ ਵੀ ਦਿੰਦੇ ਨੇ जी रेंट से देने। ਇੱਥੇ ਮਸਜਿਦ ਮਾਸ਼ਾਅੱਲਾ ਬਹੁਤ ਖੂਬਸੂਰਤ, ਜਿਹੜਾ ਮੈਂ ਇੱਥੇ ਖੜਾ ਹੋਇਆ ਥੋੜਾ ਇਧਰ ਨੂੰ ਹੋਵੇ ਥੋੜਾ। मस्जिद आ रही पूरी। ਤੇ ਇਹ ਕਿਹੜੀ ਮਸਜਿਦ ਹੈ ਜੀ? ये मस्जिद नटू बी ऑनेस्ट मैंने नाम नहीं पता था, लेकिन ये वन ऑफ बिगेस्ट मस्जिद इन ब्रैडफोर्ड है। ਸਟੇਡੀਅਮ ਹੈ ਜੀ ਇਹਨਾਂ ਦਾ। ਸਭ ਤੋਂ ਵੱਡੀ ਗੱਲ ਪਤਾ ਕੀ ਹੈ, ਇਸ ਕੰਟਰੀ ਨੇ ਆਪਣੇ ਸਟੇਡੀਅਮਸ ਖਾਸ ਤੌਰ ਕਿਉਂਕਿ ਇਹਨਾਂ ਦੀ ਕ੍ਰਿਕਟ ਇਹਨਾਂ ਦੀ ਕੌਮੀ ਖੇਡ ਹੈ ਨਾ, ਔਰ ਮੈਂ ਦੇਖਿਆ ਇੱਥੇ ਜਿਹੜੇ ਬਹੁਤ ਲੋਕ ਕ੍ਰਿਕਟ ਖੇਡਦੇ ਆ ਹੈਨਾ, बहुत खेलते हैं, ਅਸੀਂ ਆਪ ਉਹ ਖੇਡਦੇ ਹਾਂ। ਉਸ ਖਾਸ ਤੌਰ ਤੇ ਪਾਕਿਸਤਾਨੀ ਜਿੰਨੇ ਵੀ ਸਾਡੀ ਏਜ ਦੇ ਮੁੰਡੇ ਜਿਹੜੇ ਆਪਣੇ ਦੌਰ 'ਚ ਫੁੱਲ ਕ੍ਰਿਕਟਰ ਹੁੰਦੇ ਸੀ,
ਉਹਨਾਂ ਨੂੰ ਹੁਣ ਇੱਥੇ ਟਾਈਮ ਵੀ ਮਿਲਦਾ, ਮੈਚ ਵੀ ਖੇਲਦੇ, ਇਹ ਬੜੀ ਗੱਲ ਹੈ। ਪਾਕਿਸਤਾਨ ਦੇ ਵਿੱਚ ਹੁਣ ਤੁਹਾਨੂੰ ਪਤਾ ਗਰਾਊਂਡਾਂ ਹੈ ਹੀ ਨਹੀਂ, ਮੇਰੇ ਖਿਆਲ ਨਾਲ ਕੋਈ ਗਰਾਊਂਡ ਐਸੀ ਹੈ ਹੀ ਜਿੱਥੇ ਕ੍ਰਿਕਟ ਖੇਲੀ ਜਾਵੇ। ਇਹ ਵੇਖੋ ਤੁਸੀਂ, ਹਾਲਾਂਕਿ ਇਹਨਾਂ ਦਾ ਇਹ ਬਿਲਕੁਲ ਇੱਕ ਕਿਸਮ ਦਾ ਕਹਿ ਲਓ ਕਿ ਬਹੁਤ ਛੋਟਾ ਜਿਹਾ ਸਟੇਡੀਅਮ ਹੈ, ਲੇਕਿਨ ਫਿਰ ਵੀ ਉਹਦੀ ਗਰਾਊਂਡ ਮਜ਼ਦਾ। ਨਹੀਂ ਪ੍ਰੋਪਰ ਕੋਈ ਖੱਡਾ ਨਹੀਂ, ਕੋਈ ਕੁਛ ਨਹੀਂ, ਪ੍ਰੋਪਰ ਵਿਕਟਸ, ਪ੍ਰੋਪਰ ਇੱਥੇ ਤੁਹਾਨੂੰ ਗਰਾਊਂਡਮੈਨ ਇੱਥੇ ਡਿਊਟੀ ਲੱਗੀ ਹੁੰਦੀ ਆ। ਉਹ ਪਿੱਛੇ ਦੇਖੋ ਸਕੋਰ ਬੋਰਡ ਡਿਜੀਟਲ ਚੱਲਦੇ ਆ, ਚੇਂਜਿੰਗ ਰੂਮ ਆ ਬਿਹਤਰੀਨ ਥੱਲੇ ਬਣੇ ਆ। ਇਵਨ ਕਿ ਜਿਹੜਾ ਇੱਥੇ ਨੈਟ ਸੈਸ਼ਨ ਹੈ ਇਹਨਾਂ ਦਾ ਬੜਾ ਜ਼ਬਰਦਸਤ ਬਣਿਆ ਹੋਇਆ ਵਾ। ਨੈਕਸਟ ਸੈਸ਼ਨ ਵੀ ਤੁਸੀਂ ਦਿਖਾਇਆ, ਬੜਾ ਅੱਛਾ ਹੈ। ਜਾਂ ਤੁਸੀਂ ਦੇਖੋ ਕਿ ਕੋਈ ਚੀਜ਼ ਟੁੱਟ-ਫੁੱਟ ਦਾ ਸ਼ਿਕਾਰ ਨਹੀਂ ਹੈ, ਜੋ ਹੈ ਵਾ ਉਹਨਾਂ ਨੇ ਮੇਨਟੇਨ ਕੀਤਾ ਹੋਇਆ ਉੱਥੇ। ਪਰ ਲੋਕਲ ਕਮਿਊਨਿਟੀ ਜਿਹੜੀ ਹੈ ਉਹਨੂੰ ਸਪੋਰਟ ਕਰਨ ਵਾਸਤੇ ਇਹ ਬੇਸਿਕਲੀ ਜਿਹੜਾ ECB ਹੈ ਨਾ, ਇੰਗਲੈਂਡ ਕ੍ਰਿਕਟ ਬੋਰਡ, ਉਹਦੀ ਫੰਡਿੰਗ ਵੀ ਆਉਂਦੀ ਹੈ ਇੱਥੇ। ਹੈ ਕੌਂਸਲ ਦੇ ਥਰੂ। ਕੌਂਸਲ ਥਰੂ। ਉਹ ਦੇਖੋ ਸਾਹਮਣੇ ਆਦਿਲ ਰਸ਼ੀਦ ਦੀ ਫੋਟੋ ਤੁਹਾਨੂੰ ਨਜ਼ਰ ਆਏਗੀ। ਆਦਿਲ ਰਸ਼ੀਦ ਦਾ ਹੋਮ ਗਰਾਊਂਡ ਸੀ। ਆਦਿਲ ਰਸ਼ੀਦ ਬੇਸਿਕਲੀ ਬ੍ਰੈਡਫੋਰਡ ਦਾ ਜਿਹੜਾ ਹੁਣ ਇੰਗਲੈਂਡ ਵਾਲੂ ਖੇਡਦਾ ਅੱਜ ਕੱਲ੍ਹ। ਅੱਛਾ, ਉਹ ਦਾੜੀ ਵਾਲਾ। ਯੈਸ, ਲੈਗ ਸਪਿਨਰ ਹੈ ਜਿਹੜਾ। ਉਹ ਇੱਥੇ ਖੇਡਦਾ ਖੇਡਦਾ ਸੀ, ਹੁਣ ਨਹੀਂ ਖੇਡਦਾ, ਹੁਣ ਉਹ ਵੱਡਾ ਪਲੇਅਰ ਹੋ ਗਿਆ। क्या बात है, भारत मस्जिद का व्यू अच्छा है, बहुत प्यारा। जी नाज़रीन, अभी हम चाय पीने आए हैं तो बब्बू भाई भी चाय भी थक चुके हैं नहीं, बहुत थक नहीं चुके, खुद ही तो कहते ਇੱਥੇ ਦੀ ਸ਼ਾਮ ਉਦਾਸ ਹੁੰਦੀ ਹੈ, ਔਰ ਇੱਥੇ ਦੀ ਸ਼ਾਮ ਵਾਕਈ ਉਦਾਸ ਹੁੰਦੀ ਹੈ। ਜਾਂ ਲੋਕਾਂ ਨੂੰ ਛੁੱਟੀ ਹੋ ਜਾਂਦੀ ਹੈ, ਇਸ ਤੋਂ ਉਦਾਸ ਹੋ ਜਾਂਦੇ ਵੀ ਉਹ ਛੁੱਟੀ ਹੋ ਗਈ, ਘਰ ਜਾਣਾ ਪੈ ਗਿਆ। ਆਹੋ। ਅੱਛਾ, ਸੋ 12 ਵਜੇ ਕਿ ਅੱਜ ਦਾ ਅਸੀਂ ਜਿਹੜਾ ਵੀ ਵਲੌਗ ਕੀਤਾ ਬਹੁਤ ਅੱਛਾ ਰਿਹਾ। ਸ਼ੀਸ਼ਾ ਕੈਫੇ ਤੇ ਬੈਠੇ ਹਾਂ, ਅਰਸਲਾਨ ਐਂਡ ਮਾਈ ਬ੍ਰੋ ਸ਼ੀਸ਼ਾ ਪੀਂਦੇ ਨੇ। ਕਿਹੜਾ ਕੈਫੇ ਹੈ ਜੀ? ਰਿਆਨਾ ਲਾਉਂਜ। ਹੈ ਰਿਆਨਾ ਲਾਉਂਜ, ਰਿਆਨਾ ਲਾਉਂਜ ਬ੍ਰੈਡਫੋਰਡ। ਤੇ ਅੱਜ ਦਾ ਵੀਡੀਓ ਤੁਹਾਨੂੰ ਕਿਹਦਾ ਲੱਗਾ? ਵੈਦਰ ਵੈਸੇ ਤੁਹਾਡੇ ਨਾਲ ਇੰਟਰੈਕਸ਼ਨ ਕਰਨੀ ਸੀ ਵੀਡੀਓ ਕੀ, ਬਸ ਤੁਹਾਡੇ ਨਾਲ ਮੁਲਾਕਾਤ ਦਾ ਇੱਕ ਬਹਾਨਾ ਸੀ, ਔਰ ਅਰਸਲਾਨ ਬਾਈ ਦਾ ਇੰਟਰੋਡਕਸ਼ਨ ਤੁਹਾਡੇ ਨਾਲ ਕਰਾਉਣਾ ਸੀ। ਤੇ ਅਸੀਂ ਹੁਣ ਮੋਰ ਇੱਥੇ ਕੋਈ ਆਈਡੀਆ ਲੈ ਕੇ ਆ ਰਹੇ ਹਾਂ, ਕਿਉਂ ਨਾ ਇਸ਼ਫਾਕ ਮਿੱਟੀ ਜਿਹੜਾ ਹੈ ਉਹ ਅਸੀਂ ਥੋੜਾ ਜਿਹਾ ਲੈ ਕੇ UK ਫਿਰੀਏ। ਤੇ ਇਸ਼ਫਾਕ ਮਿੱਟੀ ਜਿਹੜਾ ਤੁਹਾਨੂੰ ਪਤਾ ਰੋਲ ਹੈਗਾ, ਮਿੱਟੀ ਹਾਂਜੀ ਮਿੱਟੀ ਠੀਕ ਹੋ। ਔਰ ਇੱਥੇ ਦੀ ਮਿੱਟੀ ਵੀ ਤੁਹਾਨੂੰ ਪਤਾ ਸਾਫ਼ ਹੁੰਦੀ, ਸਾਫ ਸੁਥਰੀ, ਪਰ ਠੰਡੀ ਬੜੀ ਹੁੰਦੀ ਜੀ। ਰਾਣਾ ਸਾਹਿਬ, ਬੱਬੂ ਬਰਾਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਠੰਡੀ ਹੁੰਦੀ, ਤੁਸੀਂ ਜੁਗਤ ਕਰਤੀ ਵਿੱਚ। ਉਹੀ ਨਾ, ਮੈਂ ਲਾਫਟਰ ਖਾ ਗਿਆ ਸੌਰੀ ਤੋਂ। ਤੇ ਬੱਬੂ ਬਰਾਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਉੱਥੇ ਤੁਸੀਂ ਜਿੰਨੀ ਵਾਰੀ ਵੀ ਕੱਪੜੇ ਪਾਉਣੇ ਨੇ ਗੰਦੇ ਹੀ ਨਹੀਂ ਹੋਣੇ। ਤੇ ਬੂਟ ਤੇ ਬਿਲਕੁਲ ਗੰਦੇ ਨਹੀਂ ਹੁੰਦੇ। ਹਾਂ, ਬਾਰਿਸ਼ ਚ ਹੁੰਦੇ, ਪਰ ਜਰਾਬਾਂ 'ਚ ਬੋ ਆ ਜਾਂਦੀ। ਜੇ ਬਹੁਤੀਆਂ ਪਾਈ ਰੱਖੋ ਸਾਰਾ ਦਿਨ, ਉਹੀ, ਜਾਂ ਇੱਕੋ ਹੀ ਜਰਾਬ ਪਾਈ ਰੱਖੋ ਸਾਲ ਪੂਰਾ। ਹਾਂ। ਸੋ ਅਰਸਲਾਨ ਭਾਈ ਤੁਹਾਨੂੰ ਪਤਾ ਹਲਕੀ ਜੁਗਤ ਵੀ ਕਰਨਗੇ। ਇਹ ਜੇਲਮ ਤੋਂ ਨੇ, ਜੇਲਮ ਦਾ ਇੱਕ ਇਲਾਕਾ ਹੈ ਮਾਈ ਦੀ ਝੁੱਗੀ। ਹਾਂ, ਨਹੀਂ ਉਹ ਥੋੜਾ ਜਿਹਾ ਅੱਗੇ ਆ ਨਾਲ। ਤੇ ਇਹਨਾਂ ਦੇ ਨਾਲ ਤੁਹਾਡੀ ਆਹੇ ਬਗਾਏ ਮੁਲਾਕਾਤ ਰਹੇਗੀ। ਆਪਣੇ ਬ੍ਰਦਰ ਨਾਲ बैठे ने तौसीफ भाई, तौसीफ भाई माशाल्लाह अपने काम के ये बादशाह हैं। फोटोग्राफी, वीडियोग्राफी एंड फिल्म शूट, स्किट्स शूट, केड़ा शूट? कमर्शियल स्किट्स की होता है लोगों का? स्किट्स होते हैं ना, ऐसे जैसे हम बैठे हैं, अगर यहाँ शूट कर लें तो ये स्किट हो जाएगा। मेरे जैसे लोगों को नहीं पता ना। तो फिर मॉडलिंग और फिर वेडिंग शूट मैं बता चुका हूँ। फिर लाइव कॉन्सर्ट्स जितने इनके पास माशाल्लाह बड़े इक्विपमेंट है, मैंने देखा लास्ट टाइम। तो इनसे भी आए बगाए आपकी मुलाकात रहेगी। तो मेरे ना तो रहती है अक्सर। ਇੰਨੇ ਵੇਲੇ ਹੈਗੇ ਤੁਸੀਂ? हाँ जी, मैं वेला ही इतने ਤੁਹਾਨੂੰ ਪਤਾ ਇੱਥੇ ਵਿਹਲਾ ਬੰਦਾ ਵੀ ਠੀਕ ਹੈ। ਠੀਕ, ਕੋਈ ਹੋਰ ਪੈਗਾਮ ਦੇਣਾ ਚਾਹੋ ਵੀਡੀਓ ਦੇ ਐਂਡ? ਪੈਗਾਮ ਇਹ ਹੈ ਕਿ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਆ ਕਰੋ। ਹੁਣ ਇਸ਼ਫਾਕ ਮਿੱਟੀ ਅਸੀਂ ਲਿਆਉਣ ਲੱਗੇ ਹਾਂ UK ਤੇ ਰੈਡੀ ਹੋ ਜਾਓ।